ਵੇਲਾ ਆ ਗਿਆ ਹੈ ਵਿਛੜਨ ਦਾ, ਔਰ ਸਭ ਤੋਂ ਔਖਾ ਵੇਲਾ ਜਿਹੜਾ ਹੁੰਦਾ ਹੈ ਉਹ ਵਿਛੜਨ ਦਾ ਹੁੰਦਾ ਹੈ। ਅਸੀਂ ਪੰਜਾਬੀ ਕਲਾਸਿਕ ਦੇ ਵਿੱਚ ਵੀ ਦੇਖੀਏ ਤੇ ਜਿਹੜਾ ਦੀਗੜ ਦਾ ਵੇਲਾ ਹੈ ਉਹਦਾ ਬੜਾ ਜ਼ਿਕਰ ਆਉਂਦਾ ਹੈ, ਤੇ ਇਸ ਟਾਈਮ ਹੈ ਤੇ ਸਵੇਰ, ਲੇਕਿਨ ਸਾਡੇ ਲਈ ਦੀਗੜ ਦਾ ਵੇਲਾ ਆ ਗਿਆ, ਕਿਉਂਕਿ ਅੱਜ ਦੇ ਗਏ ਪਤਾ ਨਹੀਂ ਫਿਰ ਕਦੋਂ ਮਿਲਣਾ। ਔਰ ਪਿਛਲੇ 10 ਦਿਨ ਜਿਵੇਂ ਲੰਘੇ, ਇਹਨਾਂ 10 ਦਿਨਾਂ ਦੇ ਵਿੱਚ ਇੱਕ ਇੱਕ ਲਮਹਾ ਉਹ ਅਸੀਂ ਮਹਿਫੂਜ਼ ਕੀਤਾ। ਔਰ ਸਾਡੀ ਕੋਸ਼ਿਸ਼ ਇਹ ਰਹੀ ਕਿ ਜਿਹੜੇ ਪ੍ਰਾਹੁਣੇ ਆਏ ਹੋਏ, ਬਲਕਿ ਪ੍ਰਾਹੁਣੇ ਤਾਂ ਕਹਿਣਾ ਹੀ ਨਹੀਂ ਚਾਹੀਦਾ ਇਹਨਾਂ ਨੂੰ, ਆਪਣੇ ਘਰ ਜਿਹੜੇ ਲੋਕ ਆਏ ਹੋਏ ਇਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਗੁਰੂ ਘਰ ਵਿਖਾ ਸਕੀਏ, ਅਸੀਂ ਇਹਨਾਂ ਨੂੰ ਪੰਜਾਬ ਘੁਮਾਈਏ, ਔਰ ਆਮ ਜਿਹੜੇ ਪਬਲਿਕ ਹੈ ਉਹਨਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਮਿਲਾਈਏ, ਤਾਂ ਕਿ ਇਹਨਾਂ ਨੇ ਜਾਣ ਸਕਣ ਕਿ ਇੱਥੋਂ ਦੇ ਲੋਕ ਲਹਿੰਦੇ ਪੰਜਾਬ ਦੇ, ਪਾਕਿਸਤਾਨੀ ਪੰਜਾਬ ਦੇ ਕਿਸ ਤਰ੍ਹਾਂ ਦੇ ਲੋਕ ਹੈ। ਮੈਂ ਤਾਂ ਬਹੁਤ ਜ਼ਿਆਦਾ ਸੈਟਿਸਫਾਈ ਹਾਂ ਕਿ ਲੋਕਾਂ ਨੇ ਬਹੁਤ ਪਿਆਰ ਦਿੱਤਾ, ਜਿੱਥੇ ਗਏ ਉੱਥੇ ਲੋਕਾਂ ਨੇ ਵੈਲਕਮ ਕੀਤਾ, ਜੱਫੀਆਂ ਪਾਈਆਂ, ਤੇ ਆਪਣੇ ਘਰ ਦੇ ਵਿੱਚ ਜਿਵੇਂ ਕੋਈ ਘਰ ਦੇ ਜੀ ਆ ਜਾਂਦੇ ਨੇ ਉਸ ਤਰੀਕੇ ਦੇ ਨਾਲ ਉਹਨਾਂ ਦਾ ਬਿਹੇਵ ਸੀ। ਤੇ ਜ਼ਿਆਦਾ ਲੰਬੀ ਚੌੜੀ ਗੱਲ ਨਹੀਂ ਕਿ ਇਸ ਟਾਈਮ ਅਸੀਂ ਪਹਿਲੇ ਕਾਰ ਦੇ ਵਿੱਚ ਬੈਠੇ ਵੀ ਇਹ ਸੋਚ ਰਹੇ ਸੀ ਕਿ ਇਹਨਾਂ ਲਮੇ ਤੇ ਬੰਦਾ ਹੁਣ ਕੀ ਕਵੇ ਤੇ ਕੀ ਹੋ ਸਕਦਾ ਹੈ, ਕਿਉਂਕਿ ਇਹ ਮੁਸ਼ਕਿਲ ਹੁੰਦਾ ਹੈ ਟਾਈਮ। ਤੇ ਕਿਵੇਂ ਦਾ ਲੱਗ ਰਹੀ ਹੈ ਜਾਣਾ ਇੱਥੇ? ਆਉਣਾ ਇੱਥੇ ਵਧੀਆ ਲੱਗਦਾ ਸੀ, ਜਾਣਾ ਹੁਣ ਅਜੀਬ ਜਿਹਾ ਥੋੜ੍ਹਾ ਲੱਗਦਾ, ਕਿਉਂਕਿ ਟਾਈਮ ਕਾਫੀ ਕੱਟ ਲਿਆ ਇੱਥੇ, ਕਾਫੀ ਕੁਝ ਦੇਖੇ, ਲੋਕਾਂ ਨਾਲ ਵੀ ਕਾਫੀ ਮਿਲੇ ਆ, ਤਾਂ ਪਰ ਹੁਣ ਫਿਰ ਜਦੋਂ ਕੋਈ ਆਉਂਦਾ ਫਿਰ ਜਾਣਾ ਤਾਂ ਪੈਂਦਾ ਹੀ ਹੈ। ਜਾਣਾ ਤਾਂ ਪੈਂਦਾ ਹੈ, ਇਹੀ ਹੈ ਕਿ ਜਦੋਂ ਤੁਸੀਂ ਆਓਗੇ ਤਾਂ ਫਿਰ ਜਾਓਗੇ। ਹਾਂ, ਤੇ ਮਾਂ ਜੀ ਬਸ ਜਿੱਦਾਂ ਜੱਸ ਨੇ ਕਿਹਾ, ਆਉਣ ਲੱਗੇ ਨੂੰ ਖੁਸ਼ੀ ਹੁੰਦੀ ਸੀ, ਬਹੁਤ ਸੀ ਵੀ ਅਸੀਂ ਜਾਣਾ। ਹੁਣ ਥੋੜਾ ਮਨ ਹੋਰ ਤਰ੍ਹਾਂ ਹੁੰਦਾ। ਹਾਂ, ਜਿੱਦਾਂ ਕੁਝ ਕਹਿ ਨਹੀਂ ਸਕਦੇ। ਚਲੋ ਤੁਸੀਂ ਦੁਬਾਰਾ ਕੋਸ਼ਿਸ਼ ਕਰਕੇ ਬਾਕੀ ਲੋਕਾਂ ਦੇ ਨਾਲ ਵੀ ਆਉਣਾ। ਤੁਸੀਂ ਇੱਥੇ ਦੇਖ ਗਏ ਹੋ ਜੋ ਤੁਹਾਨੂੰ ਕਿਹਾ ਜਾਂਦਾ ਸੀ, ਉਸ ਦੇ ਅਕੋਰਡਿੰਗਲੀ ਤੇ ਇੱਥੇ ਤੁਹਾਨੂੰ ਕੁਝ ਨਹੀਂ ਹੈ ਕਿ ਜਿਹੜਾ ਡਰਾਇਆ ਜਾਂਦਾ ਸੀ, ਜਿਹਨਾਂ ਦੇ ਵਿੱਚ ਗਲਤ ਚੀਜ਼ਾਂ ਪਈਆਂ ਜਾਂਦੀਆਂ ਸੀ, ਤੁਸੀਂ ਆਪਣੀ ਅੱਖਾਂ ਦੇ ਨਾਲ ਜੋ ਕੁਝ ਦੇਖਿਆ ਇੱਥੇ। ਅੱਛਾ, ਇਹਨਾਂ 10 ਦਿਨਾਂ ਦੇ ਵਿੱਚ ਕੋਈ ਇੱਕ ਐਸੀ ਚੀਜ਼ ਜਿਹੜੀ ਤੁਹਾਨੂੰ ਹਮੇਸ਼ਾ ਯਾਦ ਰਹੇਗੀ? ਯਾਦ ਤਾਂ ਬਹੁਤ ਕੁਛ ਰਹੂਗਾ, ਜਾਂ ਤਾਂ ਪੁੱਛੋ ਨਾ, ਜਿਹੜਾ ਯਾਦ ਤਾਂ ਬਹੁਤ ਕੁਛ ਹੈ। ਨਹੀਂ, ਕੋਈ ਇੱਕ ਚੀਜ਼ ਜਿਹੜੀ ਸਭ ਤੋਂ ਜ਼ਿਆਦਾ ਯਾਦ ਰਹੇਗੀ, ਚਾਹੇ ਉਹ ਮਿਜ਼ਾਈਆ ਹੈ, ਹੱਸਣ ਵਾਲੀ ਹੈ, ਜੋ ਵੀ ਹੈ। ਜਿਹੜੀ ਹੱਸਣ ਵਾਲੀ ਜਰਨੀ ਸੀ ਆਪਣੀ, ਹੈ ਨਾ, ਹਾਂ, ਉਹ ਬਹੁਤ ਯਾਦ ਹੋਏਗੀ। ਤੇ ਕੁਝ ਨਾ ਜਿਹਦਾ ਹੱਸਦੇ ਸੀ, ਖੇਲ ਗੱਲਾਂ ਕਰਦੇ ਸੀ, ਜੋ ਹਾਂ, ਕਰਦੇ ਸੀ, ਜੋ ਜੁਗਤਾ ਮਾਰਦੇ ਸੀ, ਬਸ ਉਹ ਨਹੀਂ ਭੁੱਲਣੀ। ਸਰਤਾਜ ਨੂੰ ਸੁਣਦੇ ਸੀ। ਹਾਂ, ਸਰਤਾਜ ਨੂੰ ਸੁਣਦੇ ਸੀ। ਤੇ ਤੁਸੀਂ ਸੁਣਾਓ ਜੀ, ਕੋਈ ਐਸੀ ਚੀਜ਼ ਜਿਹੜੀ ਇੰਜ ਦਿਲ ਤੇ ਨਕਸ਼ ਹੋ ਗਈ ਹੋਵੇ, ਕਦੀ ਨਹੀਂ ਉਹ ਜ਼ਿਹਨ ਤੋਂ ਇੰਜ ਮਿਟ ਸਕੇਗੀ? ਬਹੁਤ ਕੁਛ ਆ, ਬਹੁਤ ਕੁਛ। ਇੱਕ ਚੀਜ਼ ਤਾਂ ਸੀ, ਦੋ ਕਹਿ ਹੀ ਨਹੀਂ ਤਿੰਨ ਸਕਦੇ। ਜਿਹੜੀਆਂ ਦੱਸਣਾ ਚਾਹੋ ਲੋਕਾਂ ਨੂੰ। ਇੱਕ ਮੈਨੂੰ ਵਧੀਆ ਲੱਗਿਆ ਮੰਡੀ ਬਾਹੂਦੀਨ ਜਾਣਾ, ਹਾਂ, ਗੁਰਦੁਆਰੇ ਜਿਹੜੇ ਦੇਖਣੇ, ਲਾਹੌਰ ਦੀਆਂ ਗਲੀਆਂ। ਲਾਹੌਰ ਦੀਆਂ ਗਲੀਆਂ। ਹਾਂ, ਇੱਕ ਜਿਹਨਾਂ ਨੇ ਸਾਨੂੰ ਇਨਵਾਈਟ ਕੀਤਾ ਆਪਣੇ ਘਰ, ਹਾਂ, ਬੜਾ ਪਿਆਰ ਦਿੱਤਾ, ਬੜੀਆਂ ਗੱਲਾਂ ਕੀਤੀਆਂ, ਆਪਣੇ ਪਿੰਡ ਦੇ ਹੀ ਨਿਕਲੇ ਉਹ ਵੀ, ਹਾਂ, ਹਾਂ, ਬਹੁਤ ਖੁਸ਼ੀ ਹੋਈ। ਬਹੁਤ ਜ਼ਿਆਦਾ ਐਕਸਾਈਟਮੈਂਟ। ਜ਼ਿਆਦਾ ਜਲੰਧਰ ਦਾ ਕਨੈਕਸ਼ਨ ਵੀ ਰਿਹਾ ਇੱਥੇ ਲੋਕਾਂ ਦੇ ਨਾਲ। ਹਾਂ, 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 ਵਧੀਆ। ਵਧੀਆ ਰਿਹਾ। ਤੇ ਹੁਣ ਚੱਲੇ ਹੋ ਤੇ ਜਾਂਦੇ ਹੋਏ ਪੰਜਾਬੀ ਪ੍ਰਚਾਰ ਦੀ ਟੀਮ ਵਾਸਤੇ ਦੁਨੀਆ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਜਿਸ ਤਰੀਕੇ ਨਾਲ ਆਪਣੀ ਸਾਂਝ ਬਣੀ ਔਰ ਤੁਹਾਡਾ ਇੱਥੇ ਜੋ ਐਕਸਪੀਰੀਅੰਸ ਰਿਹਾ, ਦੁਨੀਆ ਨੂੰ ਕੀ ਕਹਿਣਾ ਚਾਹੁੰਦੇ? ਮੈਸੇਜ ਤਾਂ ਇਹੀ ਕਿ ਤੁਸੀਂ ਇੱਥੇ ਆਵੋ, ਦੇਖੋ, ਘੁੰਮੋ ਫਿਰੋ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਆ ਇੱਥੇ। ਵੈਸੇ ਅਸੀਂ ਤਾਂ ਰਾਤ ਵੀ ਘੁੰਮਦੇ ਰਹੇ, ਤਾਂ ਕੋਈ ਰੁਕਾਵਟ ਨਹੀਂ। ਤੁਸੀਂ ਆ ਕੇ ਦੇਖੋ, ਬਹੁਤ ਕੁਛ ਹੈਗਾ ਇੱਥੇ ਦੇਖਣ ਨੂੰ। ਕਈ ਸਾਲ ਲਾ ਸਕਦੇ ਹੋ ਦੇਖਣ ਨੂੰ, ਤਾਂ ਫਿਰ ਵੀ ਤੁਸੀਂ ਸ਼ਾਇਦ 1%। ਖਾਣ ਦੇ ਵਿੱਚ ਸਭ ਤੋਂ ਜਿਹੜੀ ਟੇਸਟੀ ਚੀਜ਼ ਮਿਲੀ ਉਹ ਕਿਹੜੀ? ਖਾਣ ਤੋਂ ਆਏ ਹਾਏ, ਖਾਣ ਦਾ ਤਾਂ ਬਹੁਤ ਕੁਛ, ਪਰ ਵੈਸੇ ਜਿਹੜੀ ਮੈਨੂੰ ਵਧੀਆ ਲੱਗੀ ਕੱਲ, ਹਾਂ, ਉਹ ਅਜੀਬ ਸਹੀ ਮਿਲ ਗਈ ਜੀ। ਕੱਲ ਦੀ ਖੀਰ ਸੀ, ਹਾਂ, ਹਾਂ, ਉਹ ਮੈਨੂੰ ਵਧੀਆ ਲੱਗੀ ਕੱਲ। ਔਰ ਉਹ ਮਿਲੀ ਵੀ ਮੁਫਤੋਂ ਮਿਲੀ ਮੁਫਤੀ। ਵੀ ਮੁਫਤ ਨਾਲ ਹੀ ਲੈ। ਉਹ ਬਿਠਾ ਕੇ ਸਰਦਾਰ ਜੀ ਦਾ ਸਾਡੇ ਇੱਕ ਦੋਸਤ ਨੇ ਜੀ, ਗੁੱਜਰ ਮਿਲਕ ਸ਼ਾਪ ਵਾਲੇ, ਉਹ ਮਿਠਾਈਆਂ ਵੀ ਬਣਾਉਂਦੇ ਨੇ ਔਰ ਖੀਰ ਵੀ ਬਣਾਉਂਦੇ ਨੇ, ਨਾਲ ਉਹ ਰਬੜੀ ਦੁੱਧ ਵੀ ਬਣਾਉਂਦੇ ਨੇ। ਤੇ ਰਾਤੀ ਅਸੀਂ ਸਰਦਾਰ ਜੀ ਨੂੰ ਉੱਥੇ ਜਾ ਕੇ ਖੋਲ ਦਿੱਤਾ ਸੀ ਕਿ ਤੂੰ ਜਾਣ ਤੇ ਤੇਰਾ ਕੰਮ ਜਾਣੇ ਹੁਣ। ਸੋ ਇਹਨਾਂ ਨੇ ਉੱਥੇ ਇੰਜੋਏ ਕੀਤਾ ਔਰ ਉਹਨਾਂ ਨੇ ਬੜਾ ਪਿਆਰ ਦਿੱਤੀ, ਬੜੀ ਮੁਹੱਬਤ ਦਿੱਤੀ। ਬਾਅਦ ਵਿੱਚ ਕਹਿ ਰਹੇ ਸੀ ਜੀ ਕੁਝ ਹੋਰ ਭਿਜਵਾਈਏ, ਫਿਰ ਦੁੱਧ ਜਲੇਬੀਆਂ ਭਿਜਵਾਈਆਂ। ਤੇ ਅਸੀਂ ਸਰਦਾਰ ਜੀ ਨੂੰ ਉਹਨਾਂ ਦੇ ਨਾਲ ਰੱਖਿਆ ਸੀ ਕਿ 1 ਘੰਟਾ, ਤੇ ਯਕੀਨਨ ਉਹ ਘੰਟਾ ਤੁਹਾਡੀ ਲਾਈਫ ਦਾ ਬਿਹਤਰੀਨ ਘੰਟਾ ਹੋਵੇਗਾ। ਲਓ ਜੀ, ਇਸ ਟਾਈਮ ਅਸੀਂ ਖੜੇ ਹਾਂ ਡੈਵੋ ਤੇ
ਔਰ ਡੈਵੋ ਤੇ ਬਾਜੀ ਹੋਰਾਂ ਤੇ ਮਾਂ ਜੀ ਨੇ ਅਸੀਂ ਬਿਠਾਉਣ ਲੱਗੇ ਹਾਂ ਇੱਥੇ ਇਸਲਾਮਾਬਾਦ ਪਹੁੰਚਣਗੇ ਔਰ ਇਸਲਾਮਾਬਾਦ ਤੋਂ ਫਿਰ ਇਹਨਾਂ ਦੇ ਅੱਗੇ ਫਲਾਈਟ ਹੈ ਵਾਇਆ ਅਬੂ ਧਾਬੀ ਔਰ ਫਿਰ ਇਹ ਲੰਡਨ ਪਹੁੰਚ ਜਾਣਗੇ। ਲੰਡਨ ਪਹੁੰਚ ਕੇ ਤੇ ਇਹ ਕਿਵੇਂ ਪਹੁੰਚਿਆ ਇਹ ਅਗਰ ਐਕਸਪੀਰੀਅੰਸ ਸ਼ੇਅਰ ਕਰਨਗੇ ਤੇ ਅਸੀਂ ਤੁਹਾਡੇ ਨਾਲ ਉਹ ਐਕਸਪੀਰੀਅੰਸ ਸ਼ੇਅਰ ਕਰਾਂਗੇ। ਵੈਸੇ ਅਸੀਂ ਕੋਸ਼ਿਸ਼ ਕਰਾਂਗੇ ਕਿ ਆਨਲਾਈਨ ਪ੍ਰੋਗਰਾਮਿੰਗ ਦੇ ਵਿੱਚ ਇਹਨਾਂ ਨੂੰ ਲੈਂਦੇ ਰਹੀਏ। ਦੂਸਰਾ ਇਹ ਹੈ ਕਿ ਜਿਹੜੀ ਵਿਲਾਗਿੰਗ ਹੈ ਪੰਜਾਬੀ ਪ੍ਰਚਾਰ ਵਾਸਤੇ ਲੰਡਨ ਦੀ ਜਾਂ ਉੱਥੇ ਯੂਕੇ ਦੇ ਅੰਦਰ ਉਹ ਜਸ ਤੁਹਾਡੇ ਨਾਲ ਹਮੇਸ਼ਾ ਸ਼ੇਅਰ ਕਰਦੇ ਰਹਿਣਗੇ ਆਪਣੇ ਉੱਥੋਂ ਦੇ ਵਿਲਾਗਸ। ਤੇ ਐਸੀ ਇਹਨਾਂ ਦੀ ਇੱਥੋਂ ਦੀ ਜਰਨੀ 10 ਦਿਨ ਦੀ ਤੇ ਹੁਣ ਚੱਲੇ ਆ ਤੇ ਮੈਨੂੰ ਤੇ ਆਪ ਖੁਸ਼ੀ ਹੋ ਰਹੀ ਕਿ ਮੈਂ ਇਤਨੀ ਲੰਬੀ ਗੱਲ ਕਰ ਲਈ ਤੇ ਅਜੀਬ ਜਿਹਾ ਲੱਗ ਰਿਹਾ ਸੀ। ਵੈਸੇ ਤਾਂ ਬਹੁਤ ਗੱਪਾਂ ਮਾਰੀ ਦੀਆਂ ਲੇਕਿਨ ਜਦੋਂ ਕੋਈ ਜਾ ਰਹੀ ਹੋਵੇ ਦੋਸਤ ਇੱਥੇ ਆਉਂਦਾ ਔਰ ਖਾਸ ਕਰ ਪਹਿਲੇ ਤਾਂ ਕੋਈ ਆਉਂਦਾ ਸੀ ਕੋਈ ਇੱਕ ਅੱਧਾ ਦਿਨ ਕੋਈ ਨਾਲ ਰਹਿੰਦਾ ਸੀ ਤੇ ਇਹ ਤੇ 10 ਦਿਨ ਤੇ 10 ਦਿਨ ਜਿਹੜੇ ਇਵੇਂ ਲੱਗਦਾ ਕਿ 10 ਸਾਲ ਲੰਘੇ ਸਾਡੇ ਬਰਾਬਰ। ਤੇ ਖੁਸ਼ ਰਹੋ ਜੀ, ਹਮੇਸ਼ਾ ਆਓ, ਆਪਣੇ ਘਰ ਆਣਾ ਹੈ ਤੁਸੀਂ ਥੈਂਕ ਤੇ ਯੂ, ਜਿਉਂਦੇ ਵਸਦੇ ਤੁਸੀਂ ਬਹੁਤ ਮਾਣ ਦਿੱਤਾ ਸਾਨੂੰ।